ਬੇਲੀਓ ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਆਇਆ ਹੋਇਆ ਰਹੀਮਯਾਰ ਖਾਨ ਦੇ ਇਲਾਕੇ ਅਮਾਨਗੜ੍ਹ 'ਚ ਤੇ ਇੱਥੇ ਦੀ ਪੂਰੀ ਆਬਾਦੀ ਹੈ ਜਿਹੜੀ ਸਾਰੀ ਦੀ ਸਾਰੀ ਉਹ ਹਿੰਦੂ ਕਮਿਊਨਿਟੀ ਤੇ ਮੁਸ਼ਤਮਿਲ ਆ ਤੇ ਅਸੀਂ ਅੱਜ ਜਾਣਦੇ ਹਾਂ ਕਿ ਸਾਡੇ ਜਿਹੜੇ ਹਿੰਦੂ ਭਾਈ ਆ ਇਹਨਾਂ ਦਾ ਆਉਣ ਜਾਣ ਦਾ ਆਪਣੇ ਘਰ 'ਚ ਕੀ ਤਰੀਕੇਕਾਰ ਆ। ਤੇ ਕੀ ਹਾਲ ਚਾਲ ਆ ਜੀ? ਇਹ ਧਰਮਿੰਦਰ ਦਾਸ ਬਲਾਚ ਮੇਰੇ ਨਾਲ ਆ ਤੇ ਇਹਨਾਂ ਦੇ ਨਾਲ ਚੱਲਦੇ ਆ ਜੀ। ਤੇ ਆਓ ਜੀ। ਅੱਛਾ ਨਾਲ ਬੱਚੇ ਵੀ ਇਹਨਾਂ ਦੇ ਨਾਲ ਹੀ ਆ। ਹਾਂਜੀ ਆ ਜਾਓ ਦਿਆਲ। ਅੱਛਾ ਯਾਰ ਇਹ ਨੌਕ ਜਿਹੜੀ ਕੀਤੀ ਹੈ ਤੁਸੀਂ ਆਪਣੇ ਘਰ ਤੇ ਆਪ ਵੀ ਇਹਨਾਂ ਨੇ ਆ ਕੇ ਦਰਵਾਜ਼ਾ ਖੜਕਾਇਆ, ਇਹਦਾ ਕੀ ਸੀਨ ਹੈ? ਇਹਦਾ ਇੱਕ ਸੀਨ ਹੈ ਕਿ ਕੋਈ ਜੋ ਮੇਰੇ ਜਿਹੜਾ ਛੋਟਾ ਭਾਈ ਹੈ ਨਾ ਉਹਨਾਂ ਦੀ ਬੇਗਮ ਵੀ ਇੱਥੇ ਰਹਿੰਦੀ ਹੈ, ਮੇਰੀ ਵੀ। ਤੇ ਜਿਹੜੇ ਨਾ ਬੱਚੇ ਜਿਹੜੇ ਹੁੰਦੇ ਨੇ ਬੈਠੇ ਹੁੰਦੇ ਨੇ ਜਿਵੇਂ ਬਾਜ਼ ਦਫਾ ਘਰ ਦੇ ਵਿੱਚ, ਫਿਰ ਉਹ ਇਸ ਵਾਸਤੇ ਉਹ ਦਸਤਕ ਦੇਈਦੀ ਹੁੰਦੀ ਹੈ ਕਿ ਉਹ ਸੈਟਿੰਗ ਕਰ ਲੈਣ ਜਾਂ ਕੱਪੜੇ ਵਗੈਰਾ ਹੁੰਦਾ ਜਾਂ ਦੁਪੱਟਾ ਸਿਰ ਤੇ ਨਹੀਂ ਹੁੰਦਾ ਤੇ ਉਹ ਸਹੀ ਹੋ ਜਾਣ। ਉਹਨਾਂ ਨੂੰ ਪਤਾ ਲੱਗੇ ਵੀ ਬਾਹਰ ਦਾ ਆਪਣਾ ਘਰ ਦਾ ਕੋਈ ਬੰਦਾ ਵੱਡਾ ਬੰਦਾ ਅੰਦਰ ਆ ਰਿਹਾ ਨਾ, ਜਾਂ ਇੰਟਰ ਹੁੰਦੇ ਜਾਂ ਛੋਟੇ ਬੱਚੇ ਦਾ ਨਾਂ ਲਈਦਾ ਜਾਂ ਨਾਲ ਕੋਈ ਭੈਣ ਹੈ ਭਰਾ ਉਹਦਾ ਨਾਂ ਲੈਂਦਾ, ਫਿਰ ਅੰਦਰ ਆ ਮੈਂ ਆਵਾਂ, ਮੇਰਾ ਵੱਲ ਸਾਹਿਬ ਆਵਣੀ, ਮੇਰੇ ਦਾਦਾ ਜੀ ਆਣ ਜਾਂ ਕੋਈ ਹੋਰ ਮਹਿਮਾਨ ਆ ਜਾਂਦਾ, ਫਿਰ ਉਹ ਇਹੀ ਤਰੀਕਾ ਹੁੰਦਾ ਹੈ ਅੰਦਰ ਪਹਿਲੇ ਬੁਲਾਉਂਦਾ ਵਾ ਫਿਰ ਜਿਹੜਾ ਉਹ ਅੰਦਰ ਦਾ। ਅੱਛਾ ਯਾਨੀ ਕਿ ਜਿਹੜੇ ਬਜ਼ੁਰਗ ਆ ਵੱਡੇ ਉਹ ਵੀ ਆਣਗੇ ਤੇ ਪਹਿਲੇ ਇੱਥੇ ਖੜਕਾਣਗੇ? ਜੀ ਜੀ ਦਸਤਕ ਦੇਣਗੇ ਅੰਦਰ, ਫਿਰ ਖਲੋਣਗੇ ਤੇ ਫਿਰ। ਯਾਰੀ ਵੈਸੇ ਬੜੀ ਅਹਿਮ ਗੱਲ ਆ। ਤੁਸੀਂ ਆ ਦੇਖੋ ਔਰ ਗੱਲ ਉਹਨਾਂ ਦੀ ਤੁਸੀਂ ਅਸਲ ਪਿੱਛੇ ਲੌਜਿਕ ਦੇਖੋ ਕਿ ਇਹਨਾਂ ਦੀ ਆਪਣੀ ਤੇ ਮਿਸਿਸ ਤਾਂ ਹੋਏਗੀ, ਭੈਣਾਂ ਵੀ ਆ ਉੱਥੇ, ਜ਼ਾਹਿਰੀ ਗੱਲ ਆ ਉੱਥੇ ਬੱਚੇ ਵੀ ਆ, ਦੂਜੇ ਵੀ ਆ, ਦੂਜੀਆਂ ਯਾਨੀ ਕਿ ਭਰਜਾਈਆਂ ਵੀ ਹੋਣਗੀਆਂ ਤੇ ਉਹਦੇ ਲਈ ਇਹ ਜ਼ਰੂਰੀ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਆ ਰਿਹਾ ਕੋਈ ਪਿੱਛੇ। ਹਾਂਜੀ ਚਲੋ ਜੀ। ਤੇ ਅੱਛਾ ਹੁਣ ਇਹਨਾਂ ਨੇ ਦਰਵਾਜ਼ਾ ਖੜਕਾ ਦਿੱਤਾ ਤੇ ਹੁਣ ਇਹਦਾ ਮਤਲਬ ਆ ਘਰ ਵਾਲੇ ਸਾਰੇ ਜਿਹੜੇ ਆ ਉਹ ਅਲਰਟ ਹੋ ਗਏ, ਖਵਾਤੀਨ ਨੂੰ ਪਤਾ ਲੱਗ ਗਿਆ ਕਿ ਬਾਹਰੋਂ ਕੋਈ ਘਰ ਆ ਰਿਹਾ ਵਾ, ਭਾਵੇਂ ਆਪਣੇ ਘਰ ਦਾ ਹੀ ਬੰਦਾ ਵਾ ਉਹਨਾਂ ਦਾ, ਜ਼ਾਹਿਰ ਗੈਰ ਤੇ ਕੋਈ ਵੀ ਨਹੀਂ ਆ ਸਕਦਾ। ਜੀ ਜੀ। ਤੇ ਇਹ ਅੱਛਾ ਮੇਰੀ ਅੰਮੀ ਨੇ। ਵਾਹ ਜੀ ਵਾਹ। ਤੇ ਤੁਸੀਂ ਅੱਛਾ ਵਾਹ ਆ ਦੇਖੋ ਤੁਸੀਂ ਯਾਰ ਅਸਲ ਜਿਹੜੀ ਗੱਲ ਤੁਹਾਨੂੰ ਮੈਂ ਦੱਸਣੀ ਸੀਗੀ ਕਿ ਤੁਸੀਂ ਇਹ ਦੇਖੋ ਇਹਨਾਂ ਦਾ ਪਰਦਾ ਉਦਾਂ ਤੇ ਮਸ਼ਹੂਰ ਆ ਮੁਸਲਮਾਨਾਂ ਦਾ ਪਰਦਾ, ਪਰ ਸਾਡੇ ਵਾਲੀਆਂ ਤੇ ਫਿਰ ਸਿਰਫ ਬਕਾਇਦਾ ਨਕਾਬ ਕਰ ਲੈਣਗੀਆਂ ਵੱਧ ਤੋਂ ਵੱਧ, ਪਰ ਉਹ ਆਪਣੇ ਚਿਹਰੇ ਦਾ ਕਿ ਅੱਖਾਂ ਵੀ ਨਹੀਂ ਉਹਨਾਂ ਦੀਆਂ ਕਿਸੇ ਨੂੰ ਦਿਸ ਸਕਦੀਆਂ। ਯਾਨੀ ਇਹ ਉਹ ਪਿਓਰ ਪਰਦਾ ਵਾ ਜਿਹੜਾ ਇਸਲਾਮ 'ਚ ਦੱਸਿਆ ਗਿਆ ਕਿ ਆਪਣੀਆਂ ਉੜਦੀਆਂ ਜਿਹੜੀਆਂ ਆਪਣੇ ਲੀੜੇ ਆ ਜਿਹੜੇ ਚੁੰਨੀਆਂ ਉਹ ਥੱਲੇ ਤਾਈਂ ਖਿੱਚ ਲਓ, ਲਟਕਾ ਲਓ। ਤੇ ਉਹ ਇਸ ਟਾਈਮ ਸਿਲਾਈ ਮਸ਼ੀਨ ਦਾ ਕੰਮ ਕਰ ਰਿਹਾ। ਅੱਛਾ ਘਰ 'ਚ ਹੀ ਕਰਦੇ ਹੋ ਸਿਲਾਈ? ਹਾਂ ਕਰਦੇ ਆਪਣੀ ਸਾਰੀ। ਅੱਛਾ ਬਾਹਰ ਦਾ ਕੋਈ ਅਗਰ ਹਮਸਾਇਆ ਕੋਈ ਸੂਟ ਦੇ ਗਿਆ ਤੇ। ਅੱਛਾ ਫਿਰ ਇਹਨਾਂ ਦਾ ਇੱਕ ਖਾਸ ਰਿਵਾਜ ਹੈ ਚੂੜੀਆਂ ਦਾ, ਬੜਾ ਪੂਰੀ ਬਾਂਹ ਭਰੀ ਹੁੰਦੀ ਹੈ, ਇਹਦਾ ਦੱਸੋ ਯਾਰ ਥੋੜਾ ਜਿਹਾ। ਇਹਦਾ ਯਾਨੀ ਕਿ ਉਹ ਮੁਖਤਲਿਫ ਜਿਹੜੇ ਮੁਖਤਲਿਫ ਕਬੀਲੇ ਨੇ ਉਹਨਾਂ ਦੇ ਆਪਣੇ ਰਸਮੋ ਰਿਵਾਜ ਨੇ, ਲੇਕਿਨ ਜਿਹੜਾ ਸਾਡਾ ਜਿਹੜਾ ਇਹਦਾ ਹਿੰਦੂ ਧਰਮ ਦਾ ਜਾਂ ਸਾਡਾ ਜਿਹੜਾ ਕਬੀਲਾ ਵਾ ਮਾਰਵਾੜੀ ਕਬੀਲਾ, ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਬਾਹਾਂ ਦੇ ਉੱਤੇ ਜਿਹੜਾ ਚੂੜੀਆਂ ਪਾਉਂਦੇ ਨੇ ਇਹ ਪਹਿਲੇ ਬਣਾਉਂਦੀਆਂ ਸੀ ਦੇਸੀ ਚੀਜ਼ਾਂ ਉਹਦੇ ਨਾਲ। ਅੱਛਾ ਉਹਦੇ ਵਿੱਚ ਉਹ ਮੁਖਤਲਿਫ ਜਿਹੜੇ ਕੈਮੀਕਲ ਹੁੰਦੇ ਸੀ ਉਹ ਦੇਸੀ ਹੁੰਦੇ ਸੀ ਤੇ ਉਹ ਜਿਹੜਾ ਫਿਰ ਜਿਹੜੇ ਕੰਮ ਕਰਦੇ ਸੀ ਤੇ ਕੱਪੜੇ ਖਰਾਬ ਹੋ ਜਾਂਦੇ, ਫਿਰ ਉਹ ਚੂੜੀਆਂ ਪਾਉਂਦੇ ਸੀ। ਚੂੜੀਆਂ ਦੇ ਵਿੱਚ ਹੈ ਕਿ ਉਹਨੂੰ ਸਰਦੀ ਵੀ ਨਹੀਂ ਲੱਗਦੀ ਸੀ ਜਾਂ ਗਰਮੀ ਵੀ ਨਹੀਂ ਲੱਗਦੀ ਸੀ, ਫਿਰ ਉਹਦੇ ਜੇ ਪਾਣੀ ਜਦੋਂ ਧੋ ਦਿੰਦੇ ਉਹਨੂੰ ਫਿਰ ਉਹ ਠੰਡੀਆਂ ਰਹਿੰਦੀਆਂ ਸੀ। ਇਸ ਵਾਸਤੇ ਫਿਰ ਬਾਹਰ ਜਿਵੇਂ ਧੁੱਪ ਦੇ ਵਿੱਚ ਕੰਮ ਕਰਦੇ ਤੇ ਉਹਨੂੰ ਹਵਾ ਵੀ ਲੱਗਣੀ ਤੇ ਧੁੱਪ ਵੀ ਨਹੀਂ ਲੱਗਦੀ ਹੁੰਦੀ ਸੀ। ਅੱਛਾ ਅੱਛਾ ਯਾਨੀ ਕਿ ਚੂੜੀਆਂ ਦੀ ਲੌਜਿਕ ਸੀ, ਪੂਰੀ ਲੌਜਿਕ ਸੀ। ਜਾਂ ਜਿਹੜੇ ਗਹਿਣੇ ਨੇ ਜਿਹੜੇ ਪਾਉਂਦੇ ਨੇ ਜ਼ੇਵਰਾਤ, ਉਹਦਾ ਵੀ ਲੌਜਿਕ ਨੇ। ਜਿਹੜੀ ਔਰਤ ਤੋਂ ਮੈਂ ਨਹੀਂ ਕਹਿੰਦਾ ਕਿ ਉਹ ਕਮਜ਼ੋਰ ਹੁੰਦੀ ਹੈ, ਲੇਕਿਨ ਉਹ ਜਿਸਮਾਨੀ ਤੌਰ ਤੇ ਕਮਜ਼ੋਰ ਹੁੰਦੀ ਹੈ ਤੇ ਉਹਨੂੰ ਤਾਕਤ ਮਿਲਦੀ ਹੈ ਕਿ ਉਹ ਸੋਨੇ ਦੇ ਚਾਂਦੀ ਦੇ ਜਿਹੜੇ ਜ਼ੇਵਰ ਪਾਉਣ ਤੇ ਉਹਨਾਂ ਨੂੰ ਜਿਹੜੀ ਰਗੜ ਹੁੰਦੀ ਸੀ ਉਹ ਫਿਰ એનર્ਜੀ ਪੈਦਾ ਕਰਦੀ ਸੀ, ਪੋਜ਼ਿਟਿਵ એનર્ਜੀ ਜਜ਼ਬ ਕਰਦੀ ਸੀ ਜਿਸਮ ਦੇ ਵਿੱਚ, ਨੈਗੇਟਿਵ ਉਹ ਜਿਹੜੀ ਖਿੱਚ ਲੈਂਦੀ ਸੀ। ਉਹਦੇ 'ਚ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ ਸੀ, ਸ਼ੂਗਰ ਲੈਵਲ ਵੀ ਸਹੀ ਰਹਿੰਦਾ ਸੀ। ਵਾਹ। ਤੇ ਯਾਨੀ ਕਿ ਇਹ ਜਿਹੜਾ ਇਹ ਚੂੜੀ ਹੈ ਇੰਨੀ ਲੰਮੀ, ਇਹ ਪੂਰੀ ਇਹਦੇ ਵਿੱਚ ਇਹ ਯਾਨੀ ਇਹ ਤੇ ਕੱਚ ਵਾਲੀਆਂ ਚੂੜੀਆਂ ਨਾ? ਜੀ ਜੀ। ਅੱਛਾ ਇਹ ਨਾਲ ਇਹ ਜਿਹੜਾ ਇਹ ਨਾ ਕੰਗਣ ਨੇ ਚਾਂਦੀ ਦੇ। ਠੀਕ ਹੈ ਇਹ ਕੰਗਣ ਨੇ। ਅੱਛਾ 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 ਅੱਛਾ। ਇੱਕ ਮੈਂ ਦੇਖਿਆ ਜਿਹੜੀਆਂ ਕੂਣੀਆਂ ਤੱਕ ਤੇ ਉੱਤੇ ਤੱਕ ਹੁੰਦੀਆਂ ਵਾ। ਹਾਂ ਪਹਿਲੇ ਜਿਹੜਾ ਉਹ ਪਹਿਲੇ ਰਿਵਾਜ ਸੀ ਉਹ ਜਿਹੜੇ ਇੱਥੇ ਤੱਕ ਪਾਉਂਦੇ ਅਸੀਂ, ਤੇ ਉਹ ਹੁਣ ਰਿਵਾਜ ਵੀ ਖਤਮ ਹੋ ਗਿਆ। ਚੂੜੀਆਂ ਵੀ ਬੜੀਆਂ ਮਹਿੰਗੀਆਂ ਹੋ ਗਈਆਂ ਕਿਉਂਕਿ ਇੰਡੀਆ ਦਾ ਸਾਰੀਆਂ ਇੰਡੀਆ ਤੋਂ ਆਉਂਦਾ ਸੀ ਜਿਹੜਾ ਸਮਾਨ। ਅੱਛਾ ਬਾਰਡਰ ਬੰਦ ਹੋ ਗਿਆ ਤੇ ਫਿਰ ਉਹ ਮਹਿੰਗਾ ਵੀ ਹੋ ਗਿਆ। ਮਿਲਦਾ ਤੇ ਹੈ ਲੇਕਿਨ ਉਹ ਬੜਾ ਐਕਸਪੈਂਸਿਵ ਹੋ ਗਿਆ। ਜਿਹੜਾ 500-600 ਦਾ ਮਿਲਦਾ ਸੀ ਹੁਣ 2000-3000 ਦਾ ਮਿਲਦਾ ਵਾ। ਅੱਛਾ ਅੱਛਾ ਯਾਰ ਦੇਖੋ ਕਿ ਕਿਵੇਂ ਮਹਿੰਗਾਈ ਦੀ ਵਜ੍ਹਾ ਤੋਂ ਵੀ ਰਸਮੋ ਰਿਵਾਜ ਚੇਂਜ ਹੁੰਦੇ ਆ। ਯਾਨੀ ਉਹ ਜਿਹੜੀਆਂ ਚੂੜੀਆਂ ਅਸੀਂ ਆਪਣੇ ਬਚਪਨ 'ਚ ਦੇਖਿਆ ਇੱਥੋਂ ਸ਼ੁਰੂ ਹੁੰਦੀਆਂ ਸੀ, ਇੱਥੋਂ ਲੈ ਕੇ ਇੱਥੇ ਤੱਕ, ਇੱਥੋਂ ਫਿਰ ਅੱਗੇ ਫੁੱਲ। ਅੱਛਾ ਉਹ ਹੁਣ ਉਹ ਕਹਿੰਦੇ ਕਿਉਂਕਿ ਉਹ ਮਹਿੰਗੀਆਂ ਹੋ ਗਈਆਂ ਤੇ ਇਸ ਲਈ ਥੋੜੀਆਂ ਚੂੜੀਆਂ ਤੱਕ ਆਉਣਾ ਪੈ ਗਿਆ।
ਅੱਛਾ, ਤੇ ਇਹਦਾ ਮਤਲਬ ਹੈ ਕਿ ਯਾਨੀ ਕਿ ਤੁਸੀਂ ਅਸਲ ਜਿਹੜੀ ਅਸੀਂ ਗੱਲ ਦਿਖਾ ਰਹੇ ਸੀ ਕਿ ਜਿਹੜਾ ਵੀ ਇੱਥੇ ਜਿਹੜੀ ਸਾਡੀ ਇੱਥੇ ਦੀ ਹਿੰਦੂ ਕਮਿਊਨਿਟੀ ਆ ਉਹਦਾ ਇੱਕ ਜਿਹੜਾ ਖਾਸ ਕਰ ਜਿਹੜਾ ਪਰਦੇ ਵਾਲਾ ਰਿਵਾਜ ਆ ਜਿਹੜਾ ਅਸੀਂ ਦਿਖਾ ਸੀ ਕਿ ਜਿਹੜਾ ਕੰਮ ਵੀ ਉਹਨਾਂ ਨੇ ਕਰਨਾ ਉਹ ਕੰਮ ਵੀ ਸਾਰਾ ਕਰਨਗੀਆਂ। ਇਹ ਨਹੀਂ ਹੈ ਕਿ ਉਹ ਕੰਮ ਨਹੀਂ ਕਰਦੀਆਂ, ਉਹ ਕੰਮ ਕੰਪਲੀਟ ਕਰ ਰਹੀਆਂ ਘਰਾਂ ਦੇ ਵਿੱਚ ਆਪਣੀਆਂ ਫੈਮਿਲੀ 'ਚ, ਪਰ ਉਹ ਨਾਲ ਸਾਰੇ ਦਾ ਸਾਰਾ ਜਿਹੜਾ ਹੈ ਪਰਦੇ ਦੇ ਵਿੱਚ ਰਹਿ ਕੇ ਕਰਦੀਆਂ। ਔਰ ਉਹਨਾਂ ਦੇ ਜਿਹੜੇ ਬੰਦੇ ਨੇ ਵੀ ਘਰ ਆਉਣਾ ਤੇ ਪਹਿਲੇ ਦਰਵਾਜ਼ਾ ਖੜਕਾ ਦੇਣਾ ਕਿ ਅਸੀਂ ਆ ਰਹੇ ਹਾਂ, ਯਾਨੀ ਆਪਣੇ ਬੰਦੇ ਨੇ। ਬਾਹਰਲਿਆਂ ਦਾ ਤਾਂ ਖੈਰ ਵੈਸੇ ਮੇਰੇ ਖਿਆਲ ਅਲਾਉ ਨਹੀਂ ਹੈਗਾ। ਹਾਂਜੀ, ਕੋਈ ਕਰੀਬੀ ਰਿਸ਼ਤੇਦਾਰ ਆ ਜਾਂਦਾ ਤਾਂ ਫਿਰ ਵੀ ਉਹ ਵੀ ਦਸਤਕ ਦੇਗਾ, ਬੁਲਾਏਗਾ, ਫਿਰ ਅੰਦਰ ਆਵਾਂਗੇ। ਅੱਛਾ, ਤੇ ਯਾਨੀ ਕਿ ਜਿਹੜੇ ਗੈਰ ਕੋਈ ਆਂਦਾ ਜਿਹੜਾ ਤੁਹਾਡਾ ਉਹ ਫਿਰ ਕਿੱਥੇ ਉਹ ਬੈਠਦਾ? ਮਹਿਮਾਨ ਖਾਨਾ। ਅੱਛਾ, ਤੇ ਉਹ ਬਾਹਰ ਬਣਾਇਆ ਹੁੰਦਾ? ਹਾਂ, ਮਹਿਮਾਨ ਖਾਨਾ ਉਹ ਬਾਹਰ ਬਣਾਇਆ ਹੋਇਆ। ਮਹਿਮਾਨ ਜਿਹੜਾ ਵੀ ਹੋਏਗਾ ਉਹ ਉੱਥੇ ਜਾਏਗਾ, ਰਾਤ ਨੂੰ ਰੁਕੇਗਾ ਵੀ ਉੱਥੇ, ਖਾਣਾ ਵੀ ਉਹਨੂੰ ਉੱਥੇ ਦੇਵਾਂਗੇ। ਅੱਛਾ, ਘਰ ਤੋਂ ਵੱਖਰਾ ਪਰੇ ਬਣਾਉਂਦੇ ਹੋ? ਹਾਂ, ਯਾਨੀ ਕਿ ਜਿੱਦਾਂ ਘਰਾਂ ਦੇ ਵਿੱਚ ਬੈਠਕ ਵਾਲਾ ਰਿਵਾਜ ਉਹ ਨਹੀਂ? ਉਹ ਨਹੀਂ ਹੈਗਾ। ਇਹ ਜਿਹੜਾ ਇੱਥੇ ਦਾ ਕਲਚਰ ਹੈਗਾ ਨਾ, ਜਿਹੜਾ ਹੈ ਰਾਜਸਥਾਨ ਦਾ ਜਾਂ ਚੋਲਿਸਤਾਨ ਦਾ, ਉਹਦੇ ਵਿੱਚ ਹੈਗਾ ਕਿ 10-15 ਖਾਨਦਾਨ ਨੇ ਤੇ ਉਹਨਾਂ ਦੀ ਅਲੱਗ ਇੱਕ ਬੈਠਕ ਹੈਗੀ ਵੱਡੀ, ਤੇ ਮਹਿਮਾਨ ਉੱਥੇ ਰੱਖੇਗਾ। ਸਾਰੇ ਘਰਾਂ ਦੇ ਵਿੱਚ ਜਿਹੜਾ ਕੁਝ ਪੱਕਿਆ ਹੋਏਗਾ ਸ਼ਾਮ ਨੂੰ ਮਹਿਮਾਨ ਨੂੰ ਦੇਣਗੇ। 2 3 4 5 ਆਈਟਮ ਹੋ ਗਏ। ਸਵੇਰ ਨੂੰ ਨਾਸ਼ਤਾ ਵੀ 3-4 ਕਿਸਮ ਦਾ ਉਹਨਾਂ ਦੇ ਕੋਲ, ਤੇ ਫਿਰ ਉਹ ਰਾਤ ਨੂੰ ਬਹਿਣਗੇ 12-1 ਵਜੇ। ਅੱਛਾ, ਇਹਨੇ ਸਾਰਿਆਂ ਨੇ ਰਲ ਕੇ ਪੂਰੀ ਬੈਠਕ ਬਣਦੀ ਹੈ। ਅਸੀਂ ਯਾਰ ਕਮਾਲ ਹੈ, ਇਹਦਾ ਮਤਲਬ ਹੈ ਕਿ ਕਿਸੇ ਦਿਨ ਫਿਰ ਆ ਕੇ ਅਸੀਂ ਵੀ ਰੁਕੀਏ ਤੇ ਜਿਹੜਾ ਇਹਨੇ 8-10 ਕਿਸਮ ਦਾ ਨਾਸ਼ਤਾ। ਹਾਂ, ਇਹ ਵੈਸੇ ਬੜੀ ਅਹਿਮ ਗੱਲ ਹੈ। ਲੇਕਿਨ ਉਹ ਪਹਿਲੇ ਉਹ ਹੁੰਦਾ ਸੀ, ਹੁਣ ਵੀ ਹੈਗਾ, ਲੇਕਿਨ ਹੁਣ ਉਹ ਚਾਹਤ ਜਿਹੜੀ ਹੈ ਨਾ ਘੱਟ ਹੋ ਗਈ। ਜਦੋਂ ਦਾ ਮੋਬਾਈਲ ਆਇਆ ਵਾ ਤੇ ਉਹ ਅਸੀਂ ਆ ਜਿਹੜਾ ਅਫਰਾ ਤਫਰੀ ਵੱਜ ਗਈ ਹੈ ਕਿ ਕੋਈ ਕੰਮ ਤੇ ਇੱਧਰ ਜਾ ਰਿਹਾ, ਕੋਈ ਇੱਧਰ ਜਾ ਰਿਹਾ। ਅਸੀਂ ਘਰ ਦੇ ਜਿਹੜੇ ਬੰਦੇ ਆ ਜੀ ਹੁੰਦੇ ਨੇ ਜਿਹੜੇ, ਉਹ ਵੀ ਕਦੀ 2 ਦਿਨ ਨਹੀਂ ਮਿਲਦੇ ਆਪਸ ਵਿੱਚ। ਇਹ ਗੱਲ ਤੇ ਠੀਕ ਹੈ। ਚਲ ਬਾਕੀ ਇਹ ਘਰ ਹੈ, ਘਰ ਦੇ ਵਿੱਚ ਜਿਹੜਾ ਹੈ ਨਾ ਕਮਰੇ ਹੈਗੇ। ਅੱਛਾ, ਸਭ ਦੇ ਜਿਹੜਾ ਅੱਬੂ ਆਉਣਾ, ਫਿਰ ਅੱਬੂ ਘਰ ਆਉਣਾ, ਉਹਨਾਂ ਨੇ ਉੱਤੇ ਚਲੇ ਜਾਣਾ ਜਾਂ ਕਮਰੇ 'ਚ ਬਹਿ ਜਾਣਾ। ਫਿਰ ਉਹਨਾਂ ਨੇ ਆਵਾਜ਼ ਦੇਣੀ ਵੀ ਮੈਨੂੰ ਫਲਾਂ ਚੀਜ਼ ਦਿਓ। ਅੱਛਾ, ਫਿਰ ਜਾਂ ਤੇ ਖਾਣਾ ਜਿਹੜਾ ਜਿਹੜਾ ਚਾਬੀ ਵਗੈਰਾ 'ਚ ਪਾ ਕੇ, ਬਰਤਨਾਂ 'ਚ ਪਾ ਕੇ ਉੱਥੇ ਰੱਖ ਦੇਣੀਆਂ, ਅੱਬੂ ਆ ਕੇ ਚੁੱਕ ਕੇ ਜਾਣਗੇ। ਅੱਛਾ, ਯਾਨੀ ਕਿ ਉਹਨਾਂ ਦੇ ਅੱਗੇ ਵੀ ਨਹੀਂ ਰੱਖਣਾ, ਉਹਨਾਂ ਦੇ ਵੀ ਬਾਹਰ? ਨਹੀਂ, ਉਹਨਾਂ ਜਾਂ ਇਹਨੂੰ ਦੇਣਗੇ ਜਾਂ ਮੈਨੂੰ ਦੇਣਗੇ, ਫਿਰ ਮੈਂ ਉਹਨਾਂ ਨੂੰ ਦੇ ਕੇ ਆਵਾਂਗਾ। ਅੱਛਾ ਜੀ। ਅੱਛਾ, ਯਾਨੀ ਕਿ ਹੁਣ ਜਿਵੇਂ ਜਿਹੜੇ ਭਾਬੀ ਆ ਤੁਹਾਡੀ ਮਿਸੇਸ ਆ, ਉਹ ਆਪਣੇ ਸੁਸਰ ਨੂੰ ਜਾ ਕੇ ਖਾਣਾ ਨਹੀਂ ਦੇਗੀ? ਅੱਛਾ, ਬਾਹਰ ਰੱਖੇਗੀ। ਅੱਛਾ, ਲੇਕਿਨ ਦੂਜਾ ਜਿਹੜਾ ਚੁੱਕ ਕੇ ਅੰਦਰ ਲੈ ਕੇ ਜਾਏ, ਬੱਚਾ ਲੈ ਕੇ ਜਾਏਗਾ, ਜਾਂ ਉਹ ਆਪ ਚੁੱਕ ਕੇ ਅੰਦਰ ਕਰ ਲੈਣਗੇ, ਉਹ ਬਾਹਰ ਰੱਖ ਦੇਣਗੇ ਲਿਆ ਕੇ। ਯਾਰ ਦੇਖੋ ਯਾਰ, ਇਹ ਵੈਸੇ ਕਮਾਲ ਇਹਨਾਂ ਦੀ ਇੱਥੇ ਪਰਦੇ ਦੀ ਜਿਹੜੀ ਮੈਂ ਸਮਝਦਾ ਕਿ ਜਿਹੜਾ ਸਹੀ ਇੰਪਲੀਮੈਂਟੇਸ਼ਨ ਆ ਜਿਹੜਾ ਪਰਦੇ ਵਾਲਾ, ਉਹ ਸ਼ਾਇਦ ਕਰ ਹੀ ਇੱਥੇ ਦੀ ਸਾਡੀ ਜਿਹੜੀ ਹਿੰਦੂ ਕਮਿਊਨਿਟੀ ਆ ਉਹ ਰਹੀ ਹੈ।